H1 ਵਾਲਿਆਂ ਦੇ ਲਈ ਇਹ ਜਿਹੜੀ ਖਬਰ ਆ, ਸਾਰੇ ਹੀ ਜਿਹੜੇ H1 ਵਾਲੇ ਆ ਧਾਰਕ ਆ ਜਾਂ ਜਿਨ੍ਹਾਂ ਦੇ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਉਹਦੇ ਵਿੱਚ ਹੈਗੇ ਆ, ਉਹ ਧਿਆਨ ਦੇ ਨਾਲ ਜਿਹੜਾ ਉਹ ਸੁਣੋ ਵੀ ਇਹ ਖਬਰ ਜਿਹੜੀ ਉਹ ਇਸ ਟਾਈਮ ਕੀ ਚੱਲ ਰਹੀ ਹੈ। ਇੱਕ ਕਾਫੀ ਵਾਇਰਲ ਹੋਈ ਆ ਜਿਹੜੀ ਪੋਸਟ ਸੋਸ਼ਲ ਮੀਡੀਆ ਦੇ ਉੱਤੇ, ਜਿਸ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਵੀ 3 ਜਿਹੜੇ ਭਾਰਤੀ ਮੂਲ ਦੇ ਜਿਹੜੇ ਨੈਸ਼ਨਲ ਆ, ਉਹਨਾਂ ਨੂੰ US ਦੇ ਵਿੱਚ ਐਂਟਰੀ ਜਿਹੜੀ ਉਹ ਬੰਦ ਕਰ ਦਿੱਤੀ ਗਈ, ਆਉਣ ਨਹੀਂ ਦਿੱਤਾ ਗਿਆ, ਕਿਉਂਕਿ ਉਹ ਇੰਡੀਆ ਦੇ ਵਿੱਚ 60 ਦਿਨ ਤੋਂ ਵੱਧ ਸਮਾਂ ਜਿਹੜਾ ਉਹ ਰੁਕ ਗਏ ਸੀਗੇ। ਇਹ ਮੈਸੇਜ ਥ੍ਰੈਡਸ ਦੇ ਉੱਤੇ, ਜਿਹੜੀ ਇੱਕ ਸੋਸ਼ਲ ਮੀਡੀਆ ਐਪ ਆ ਫੇਸਬੁੱਕ ਵਾਲਿਆਂ ਦੀ, ਉਹਦੇ ਉੱਤੇ ਪੋਸਟ ਕੀਤੀ ਗਈ ਆ ਤੇ ਉਹਦੇ ਵਿੱਚ ਸਿਚੁਏਸ਼ਨ ਦੱਸੀ ਗਈ 3 H1 ਵੀਜ਼ਾ ਧਾਰਕਾਂ ਦੀ ਵੀ ਉਹ ਆਬੂ ਧਾਬੀ ਇਮੀਗ੍ਰੇਸ਼ਨ ਦੇ ਉੱਤੇ ਗਏ। ਉੱਥੇ ਜਿਹੜਾ ਉਹਨਾਂ ਨੂੰ ਇਮੀਗ੍ਰੇਸ਼ਨ ਨੇ ਰੋਕਿਆ, ਕਿਉਂਕਿ ਆਬੂ ਧਾਬੀ ਤੋਂ ਡਾਇਰੈਕਟ ਅਮਰੀਕਾ ਦੀ ਇਮੀਗ੍ਰੇਸ਼ਨ ਹੋਣ ਦੀ ਜਿਹੜੀ ਗੱਲ ਆ ਆਪਾਂ ਸੁਣਦੇ ਰਹੇ ਆ, ਤੇ ਕਹਿੰਦੇ ਵੀ ਉੱਥੇ ਵੀਜ਼ੇ ਨੂੰ ਉਹਨਾਂ ਦਾ ਰਿਵੋਕ ਜਿਹੜਾ ਉਹ ਕਰ ਦਿੱਤਾ ਗਿਆ। ਸੋ H1B ਕਮਿਊਨਿਟੀ ਦੇ ਵਿੱਚ ਇਸ ਟਾਈਮ ਕਹਿ ਸਕਦੇ ਹਰਜੋਤ ਸਿੰਘ ਜੀ ਵੀ ਹਾਹਾਕਾਰ ਮਚੀ ਹੋਈ ਆ ਵੀ ਆ ਕਿਹੜੀ ਪਰਲੋ ਜਿਹੜੀ ਉਹ ਇਸ ਟਾਈਮ ਆ ਚੁੱਕੀ ਹੈਗੀ ਆ। ਸੋ ਇਸ ਵਾਇਰਲ ਪੋਸਟ ਦੇ ਤਹਿਤ ਇਹ ਦੱਸਿਆ ਗਿਆ ਆ ਵੀ ਜਿਹੜੇ 3 ਜਾਣੇ ਸੀਗੇ, ਇਹਨਾਂ ਦੇ ਕੋਲ ਪ੍ਰੂਫ ਆਫ ਐਮਰਜੈਂਸੀ ਸੀ, ਅਪਰੂਵਲ ਈਮੇਲ ਸੀਗਾ ਕੰਪਨੀ ਦਾ ਵੀ, ਅਟਾਰਨੀ ਦਾ ਵੀ, ਪਰ ਫਿਰ ਵੀ ਉਸ ਦੇ ਬਾਵਜੂਦ ਜਿਹੜਾ ਆ ਉਹ ਵਾਪਸ ਘੱਲ ਦਿੱਤਾ ਗਿਆ। ਇੱਕ ਜਾਣਾ ਉਹਦੇ ਉੱਥੇ 2 ਮਹੀਨੇ 27 ਦਿਨ ਰੁਕਿਆ ਸੀ ਤੇ 2 ਜਣੇ ਆ ਉਹ 3 ਮਹੀਨੇ ਤੋਂ ਵੱਧ ਜਿਹੜੇ ਉਹ ਰੁਕੇ ਸੀ, ਯਾਨੀ ਕਿ ਜਿਹੜੀ 60 ਦਿਨਾਂ ਵਾਲਾ ਰੂਲ ਆ ਉਸ ਦੀ ਇਹਨਾਂ ਤਿੰਨਾਂ ਦੇ ਦੁਆਰਾ ਜਿਹੜੀ ਆ ਉਹ ਉਲੰਘਣਾ ਹੋ ਗਈ ਸੀਗੀ। ਸੋ ਇਹ ਇਸ ਟਾਈਮ ਚੀਜ਼ ਜਿਹੜੀ ਉਹ ਸਾਹਮਣੇ ਆ ਰਹੀ ਆ ਵੀ H1B ਵੀਜ਼ਾਜ਼ ਆ ਅਬੂ ਧਾਬੀ ਦੇ ਵਿੱਚ ਹੀ ਕੈਂਸਲ ਕਰ ਦਿੱਤੇ ਗਏ, ਕਿਉਂਕਿ ਉਹ 60 ਦਿਨ ਤੋਂ ਵੱਧ ਲਾ ਕੇ ਆਏ ਸੀ। ਇੱਥੋਂ ਇਹ ਵੀ ਹਰਜੋਤ ਸਿੰਘ ਜੀ, ਇਹ ਕੋਈ ਡਰਾਉਣ ਵਾਲੀ ਗੱਲ ਨਹੀਂ ਆ, ਸਾਰੇ ਜਾਣੇ ਜਿਹੜੇ ਇਹ ਇਸ ਲਈ ਸਮਝਣ ਵੀ ਬਹੁਤ ਜ਼ਿਆਦਾ ਗ੍ਰੀਨ ਕਾਰਡ ਹੋਲਡਰ ਵੀ ਜਦੋਂ ਜੇ 6 ਮਹੀਨੇ ਤੋਂ ਵੱਧ ਲਾ ਕੇ ਆਉਂਦੇ ਆ, ਮੇਕ ਸ਼ੋਰ ਕਰੋ ਭਾਈ ਤੁਹਾਡੇ ਕੋਲ ਅਪਰੂਵਲਸ ਵਗੈਰਾ ਜਿਹੜੇ ਉਹ ਹੈਗੇ ਆ, ਪਹਿਲੀ ਤੇ ਕੋਸ਼ਿਸ਼ ਕਰੋ ਵੀ 6 ਮਹੀਨੇ ਤੋਂ ਵੱਧ ਲਾ ਕੇ ਹੀ ਨਾ ਆਓ, ਅਦਰਵਾਈਜ਼ ਕੱਲ ਨੂੰ ਫੇਰ ਕੋਈ ਇਦਾਂ ਦੀ ਮੁਸ਼ਕਲ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਸਕਦਾ ਆ। ਅਗਲੇ ਉਹ ਰੂਲ ਜਿਹੜੇ ਉਹ ਕੱਢ ਕੇ ਲਿਆ ਰਹੇ ਆ ਜਿਨ੍ਹਾਂ ਦੇ ਬਾਰੇ ਨਾ ਕਦੀ ਕਿਸੇ ਨੇ ਸੁਣਿਆ ਸੀ, ਨਾ ਅੱਗੇ ਕੋਈ ਇਹਨਾਂ ਚੀਜ਼ਾਂ ਦਾ ਕੋਈ ਬਾੜਾ ਮੈਟਰ ਕਰਦਾ ਸੀ, ਪਰ ਹੁਣ ਐਂਟਰੀ ਡਿਨਾਈ ਕਰਨ ਖਾਤਰ CBP ਦੇ ਜਿਹੜੇ ਅਫਸਰ ਆ, ਇਮੀਗ੍ਰੇਸ਼ਨ ਅਫਸਰਸ ਆ, ਉਹ ਹਰ ਇੱਕ ਬਰੀਕ ਤੋਂ ਬਰੀਕ ਰੂਲ, ਛੋਟੀ ਤੋਂ ਛੋਟੀ ਘੁੰਡੀ ਜਿਹੜੀ ਆ ਉਹ ਲਾ ਰਹੇ ਆ ਤਾਂ ਜੋ ਤੁਹਾਨੂੰ ਐਂਟਰੀ ਜਿਹੜੀ ਉੱਥੇ ਡਿਨਾਈ ਕੀਤੀ ਜਾ ਸਕੇ। ਇੱਥੋਂ ਇਹ ਪਤਾ ਲੱਗਦਾ ਆ ਵੀ ਉਹ ਕਿਸ ਤਰੀਕੇ ਦੇ ਨਾਲ ਰੂਲਸ ਨੂੰ ਅਨਫੋਰਸ ਕਰਨ ਦੇ ਵਿੱਚ ਲੱਗੇ ਹੋਏ ਆ। ਜੀ ਹਰਜੋਤ ਸਿੰਘ ਜੀ। ਬਿਲਕੁਲ, ਉਹ ਕਹਿੰਦੇ ਵੀ ਇਹ ਕੀ ਰੀਜ਼ਨ ਆ ਵੀ ਤੁਸੀਂ ਪਰਮਾਨੈਂਟਲੀ H1B ਵੀਜ਼ੇ ਤੇ ਕੰਮ ਤਾਂ ਅਮਰੀਕਾ 'ਚ ਕਰ ਰਹੇ ਆ ਤੇ 3 ਮਹੀਨੇ ਲਈ ਇੰਡੀਆ ਦੇ ਵਿੱਚ ਰਹਿਣ ਦਾ ਕੀ ਮਕਸਦ ਬਣਦਾ ਹੈਗਾ। ਸੋ ਇਸ ਰੀਜ਼ਨ ਕਰਕੇ CBP ਨੇ ਜੋ ਵੀਜ਼ਾ ਉਹਨਾਂ ਦਾ ਹੈਗਾ ਅੰਡਰ 22 CFR 41.122 H3 ਦੇ ਅੰਡਰ ਕੈਂਸਲ ਕਰਤੇ ਆ। ਵਾਪਸ ਤਾਂ ਕੀਤੇ ਉਹਨਾਂ ਦੇ ਵੀਜ਼ੇ ਵੀ 3 ਜਣਿਆਂ ਦੇ ਕੈਂਸਲ ਕੀਤੇ ਹੈਗੇ। ਇਹਦੇ ਸੰਬੰਧ ਦੇ ਵਿੱਚ ਵਿਵੇਕ ਰਾਮਾਸਵਾਮੀ ਉਹ ਹਮੇਸ਼ਾ ਹੀ H1B ਵੀਜ਼ੇ ਦੇ ਉਲਟ ਕਾਫੀ ਬੋਲਦੇ ਰਹਿੰਦੇ ਆ। ਹਾਲਾਂਕਿ ਉਹਨਾਂ ਦਾ ਪਿਛੋਕੜ ਇੰਡੀਅਨ ਮੂਲ ਦੇ ਨਾਲ ਹੀ ਆ। ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀ, ਫਿਰ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਬੜੇ ਲਾਗੇ ਸੀ, ਮੁੜ ਕੇ ਫਿਰ ਛੱਡ ਗਏ ਤੇ ਹੁਣ ਆਇਓ ਦੇ ਗਵਰਨਰ ਦੇ ਲਈ ਰਨ ਕਰਨ ਜਾ ਰਹੇ ਆ। ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਵਾਈਟ ਕਾਲਰ ਜੌਬਸ ਹੈਗੀਆਂ ਆ, ਇਹ ਕਹਿੰਦੇ ਬਹੁਤ ਸਾਰੀਆਂ ਜੌਬਸ ਇਹ AI ਨੇ ਟੇਕ ਓਵਰ ਕਰ ਲੈਣੀਆਂ ਹੈਗੀਆਂ। ਸੋ ਸਾਨੂੰ H1B ਵੀਜ਼ੇ ਦੀ ਕਹਿੰਦੇ ਜ਼ਰੂਰਤ ਨਹੀਂ ਹੈਗੀ। ਕਹਿੰਦੇ ਵੀ ਜਿਹੜੇ ਅਮਰੀਕਾ ਦੇ ਵਿੱਚ ਅਮਰੀਕਨ ਸਿਟੀਜ਼ਨ ਹੈਗੇ, ਅਮਰੀਕਨ ਲੋਕ ਆ, ਉਹਨਾਂ ਨੂੰ ਆਪਣੇ ਬੱਚਿਆਂ ਨੂੰ ਵੱਖ-ਵੱਖ ਟ੍ਰੇਡਸ ਦੇ ਵਿੱਚ ਜਿਹੜਾ ਆ ਉਹ ਪਾਉਣਾ ਚਾਹੀਦਾ ਹੈਗਾ ਆ। ਜਿਸ ਤਰ੍ਹਾਂ ਇਲੈਕਟ੍ਰੀਸ਼ੀਅਨ, ਵੈਲਡਰਸ, ਕਹਿੰਦੇ ਵੀ ਤੁਹਾਡੇ ਘਰ ਦੀਆਂ ਜਿਹੜੀਆਂ ਪਾਈਪਸ ਆ ਉਹ AI ਦੀ ਚੇਂਜ ਕਰਨ ਲੱਗੀ ਹੈਗੀ। ਸੋ ਇਸ ਕਰਕੇ ਜਿਹੜੇ ਟ੍ਰੇਡਸ ਆ ਉਹਨਾਂ ਦੇ ਵਿੱਚ ਇਹ ਫਿਊਚਰ ਹੋਊਗਾ ਕਹਿੰਦੇ ਆਉਣ ਵਾਲਾ। ਸੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਤਿਆਰ ਕਰਨਾ ਆ, ਇਹਨਾਂ ਦਾ ਟ੍ਰੇਡ ਮੇ ਸੂਨ ਬਿਕਮ ਦਾ ਨਿਊ ਪ੍ਰੋਫੈਸ਼ਨਸ, ਇਹ ਉਹਨਾਂ ਨੇ ਦੱਸਿਆ ਆ। ਵੈਲਡਰਸ, ਇਲੈਕਟ੍ਰੀਸ਼ੀਅਨਸ, ਮਸ਼ੀਨ ਆਪਰੇਟਰਸ, ਕਿਉਂਕਿ ਬਹੁਤ ਸਾਰੀਆਂ ਵਾਈਟ ਕਾਲਰ ਜੌਬਸ ਜੋ ਆ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਟੇਕ ਓਵਰ ਕਰ ਰਹੀ ਆ। ਤੁਹਾਨੂੰ ਦੱਸਿਆ ਹੀ ਆ ਪਿਛਲੇ ਹਫ਼ਤਿਆਂ 'ਚ ਕਿਸ ਤਰ੍ਹਾਂ 20,000 ਬੰਦਾ ਜੋ ਇੰਟਲ ਵਾਲੇ ਲੇ ਆਫ ਕਰ ਰਹੇ ਆ। ਮਾਈਕਰੋਸਾਫਟ, ਐਮਾਜ਼ੋਨ, ਵੱਡੀਆਂ ਕੰਪਨੀਆਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਪਣੇ EMPLOYEES ਨੂੰ ਲੇ ਆਫ ਕਰ ਦਿੱਤਾ ਹੈ।